ਜੋ ਸਿੰਘ ਜੀ ਖਬਰ ਕਰਦੇ ਜਾਈਏ ਪ੍ਰੈਜ਼ੀਡੈਂਟ ਬਾਈਡਨ ਦੇ ਕੋਲੋਂ ਕਲਾਸੀਫਾਈਡ ਡਾਕੂਮੈਂਟਸ ਮਿਲਣ ਦਾ ਸਿਲਸਿਲਾ ਰੁਕ ਨਹੀਂ ਰਿਹਾ। ਡਿਪਾਰਟਮੈਂਟ ਆਫ ਜਸਟਿਸ ਨੇ ਜਿਹੜਾ ਉਹ ਦੱਸਿਆ ਆ ਇਹਨਾਂ ਨੂੰ ਕੁਝ ਹੋਰ ਜਿਹੜੇ ਕਲਾਸੀਫਾਈਡ ਡਾਕੂਮੈਂਟਸ ਆ ਪ੍ਰੈਜ਼ੀਡੈਂਟ ਬਾਈਡਨ ਦੇ ਕੋਲੋਂ ਮਿਲੇ ਨੇ। ਕਹਿੰਦੇ ਵੀ ਇਹ ਇਸ ਵਾਰ ਡਾਕੂਮੈਂਟਸ ਉਸ ਤੋਂ ਵੀ ਪੁਰਾਣੇ ਜਿਹੜੇ ਉਹ ਲੱਭ ਰਹੇ ਨੇ ਜਦੋਂ ਇਹ ਸੈਨੇਟਰ ਦੇ ਤੌਰ ਦੇ ਉੱਤੇ ਵਿਚਰਦੇ ਸੀਗੇ। ਸੋ FBI ਨੇ 13 ਘੰਟੇ ਇਹਨਾਂ ਦੇ ਜਿਹੜੇ ਵੱਖ-ਵੱਖ ਜਿਹੜੇ ਵੈਲਮਿੰਗਟਨ ਡੈਲਾਵੇਅਰ ਦੇ ਵਿੱਚ ਜਿਹੜਾ ਘਰ ਆ ਉੱਥੇ ਸਰਚ ਜਿਹੜੀ ਉਹ ਕੀਤੀ ਤੇ ਡਿਪਾਰਟਮੈਂਟ ਆਫ ਜਸਟਿਸ ਨੇ ਕਿਹਾ ਵੀ ਸਾਂਝੇ ਤੌਰ ਦੇ ਉੱਤੇ ਇਹ ਪਲਾਨ ਤੇ ਕੰਸੈਂਸ਼ੂਅਲ ਜਿਹੜੀ ਉਹ ਸਰਚ ਸੀਗੀ ਜਿੱਦਾਂ ਮਾਰ-ਆ-ਲਾਗੋ ਵਾਲੀ ਉਹ ਰੇਡ ਮਾਰੀ ਸੀਗੀ ਤੇ ਇਹ ਹੁਣ ਇਹ ਕਿਹਾ ਜਾ ਰਿਹਾ ਵੀ ਨਹੀਂ ਜੀ ਇਹ ਤਾਂ ਮਿਲ ਜੁਲ ਕੇ ਇਹਨਾਂ ਨੇ ਜਿਹੜੀ ਇਹ ਸਰਚ ਜਿਹੜੀ ਕੀਤੀ 13 ਘੰਟੇ ਸਰਚ ਚੱਲੀ ਤੇ ਕੁਝ ਹੋਰ ਡਾਕੂਮੈਂਟਸ ਜਿਹੜੇ ਆ ਇਹ ਇਹਨਾਂ ਦੇ ਲੱਭੇ ਨੇ। ਸੋ ਬਾਈਡਨ ਦੇ ਜਿਹੜੇ ਡਾਕੂਮੈਂਟ ਮੈਥਸ ਆ ਉਹ ਲੱਗਦਾ ਆ ਵੀ ਇਹਨਾਂ ਨੂੰ ਕਾਫੀ ਮਹਿੰਗਾ ਜਿਹੜਾ ਆ ਉਹ ਪੈ ਸਕਦਾ ਆ। ਸੈਨੇਟਰ ਜੋ ਮੈਨਸ਼ਨ ਜਿਹੜੇ ਵੈਸਟ ਵਰਜੀਨੀਆ ਤੋਂ ਨੇ ਉਹਨਾਂ ਨੇ ਕਿਹਾ ਵੀ ਡੈਮੋਕ੍ਰੇਟ ਦੇ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਜਿਸ ਹਿਸਾਬ ਦੇ ਨਾਲ ਇਹ ਡਾਕੂਮੈਂਟਸ ਦੀ ਸਾਂਭ ਸੰਭਾਲ ਕੀਤੀ ਹੈ ਜਾਂ ਉਹਨਾਂ ਨੇ ਰੱਖੇ ਆ ਟੋਟਲੀ ਇਰਰਿਸਪੌਂਸਿਬਲ ਆ, ਗੈਰ ਜ਼ਿੰਮੇਵਾਰਾਨਾ ਤਰੀਕੇ ਦੇ ਨਾਲ ਜਿਹੜੇ ਉਹ ਕੀਤੇ ਨੇ। ਤੇ ਜਿਹੜੇ ਸੈਨੇਟਰ ਟਿਮ ਕੇਨ ਨੇ ਉਹਨਾਂ ਨੇ ਫੌਕਸ ਨਿਊਜ਼ ਦੇ ਨਾਲ ਜਿਹੜੀ ਗੱਲ ਕਰਦੇ ਹੋਏ ਕਿਹਾ ਆ ਕਹਿੰਦੇ ਵੀ ਇਹ ਜਿਹੜੀ ਖਬਰ ਆ ਇਹ ਇੱਕ ਵੱਡੇ ਸਵਾਲ ਤੇ ਸੀਰੀਅਸ ਗੰਭੀਰ ਸਵਾਲਾਂ ਨੂੰ ਉਠਾਉਂਦੀ ਆ ਵੀ ਜਿਹੜੇ ਅਨਬਾਇਸ ਸਪੈਸ਼ਲ ਪ੍ਰੋਸੀਕਿਊਟਰ ਇਸ ਇਨਵੈਸਟੀਗੇਸ਼ਨ ਨੂੰ ਜਿਹੜੇ ਉਹ ਕਰ ਰਹੇ ਆ ਵੀ ਉਹ ਇਸ ਦੇ ਉੱਤੇ ਕੀ ਇਵੈਂਚੁਅਲੀ ਜਿਹੜੇ ਉਹ ਫੈਸਲਾ ਲੈਣਗੇ। ਸੋ ਲਗਾਤਾਰ ਡਾਕੂਮੈਂਟਸ ਲੱਭਣ ਦਾ ਸਿਲਸਿਲਾ ਬਾਈਡਨ ਹੁਣਾਂ ਦੇ ਘਰੋਂ ਉਹ ਰੁਕ ਨਹੀਂ ਰਿਹਾ। ਵਾਈਸ ਪ੍ਰੈਜ਼ੀਡੈਂਟ ਦੇ ਅਹੁਦੇ ਦੇ ਉੱਤੇ ਰਹਿੰਦੇ ਹੋਏ ਤੇ ਹੁਣ ਜਦੋਂ ਇਹ ਸੈਨੇਟਰ ਹੁੰਦੇ ਸੀ ਉਹ ਵਾਲੇ ਡਾਕੂਮੈਂਟਸ ਵੀ ਮਿਲ ਰਹੇ ਨੇ। ਅਗਲੀ ਖਬਰ ਵੱਲ ਚਲੀਏ। ਕਹਿੰਦੇ ਵੀ ਜੋਬਲੈਸ ਜੋ ਬਿਨਾਂ ਨੌਕਰੀ ਤੋਂ ਲੋਕ ਹੈਗੇ ਇਸ ਟਾਈਮ ਲੇ ਆਫ ਹੋ ਗਏ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਅਮਰੀਕਾ ਦੇ ਵਿੱਚ। ਖਾਸ ਕਰਕੇ ਜੋ ਇੰਡੀਅਨ ਟੈਕੀਜ਼ ਆ ਉਹਨਾਂ ਦਾ ਜੋ ਫਿਊਚਰ ਆ ਬੜਾ ਮਾੜਾ ਆ ਇਸ ਟਾਈਮ ਦੇ ਉੱਤੇ। H1B ਵੀਜ਼ੇ ਦੇ ਉੱਤੇ ਜੋ ਲੋਕ ਕੰਮ ਕਰ ਰਹੇ ਸੀ ਉਹ ਮੈਜੋਰਟੀ 'ਚ ਜੇ ਮੈਜੋਰਟੀ ਨਹੀਂ ਤਾਂ ਘੱਟੋ ਘੱਟ 40% ਲੇ ਆਫ ਹੋਣ ਵਾਲਿਆਂ ਦੇ ਵਿੱਚ ਹੈਗੇ ਆ। ਵਾਸ਼ਿੰਗਟਨ ਪੋਸਟ ਦੇ ਮੁਤਾਬਕ 2 ਲੱਖ ਦੇ ਕਰੀਬ IT ਵਰਕਰਸ ਨਵੰਬਰ ਮਹੀਨੇ ਤੋਂ ਲੈ ਕੇ ਜਨਵਰੀ ਹੁਣ ਤੱਕ 23 ਤੱਕ ਲੇ ਆਫ ਹੋ ਚੁੱਕੇ ਆ। ਇਹ ਇੱਕ ਰੈਕੋਰਡ ਨੰਬਰ ਆ। ਬੜੀਆਂ ਹੀ ਰਿਪੂਟਡ ਵੈਲ ਨੋਨ ਕੰਪਨੀਜ਼ ਜੋ ਆ ਜਿਸ ਤਰ੍ਹਾਂ ਗੂਗਲ ਆ, ਮਾਈਕਰੋਸਾਫਟ ਆ, ਫੇਸਬੁੱਕ ਤੇ ਐਮਾਜ਼ੋਨ ਇੱਦਾਂ ਦੀਆਂ ਕੰਪਨੀਆਂ ਨੇ ਇੰਜੀਨੀਅਰ ਜਾਂ IT ਵਰਕਰਸ ਆ ਉਹਨਾਂ ਨੂੰ ਲੇ ਆਫ ਕੀਤਾ ਆ। 40% ਦੇ ਕਰੀਬ ਇੰਡੀਅਨ IT ਪ੍ਰੋਫੈਸ਼ਨਲਸ ਆ ਇਹਨਾਂ ਦੇ ਵਿੱਚੋਂ। ਸੋ ਪ੍ਰੋਬਲਮ ਸਭ ਤੋਂ ਵੱਡੀ ਇਹਨਾਂ ਦੀ ਇਹ ਆ ਜੋ H1B ਵੀਜ਼ੇ ਤੇ ਆ ਜਾਂ L1 ਵੀਜ਼ੇ ਤੇ ਆ, ਜੇ ਉਹ 60 ਦਿਨਾਂ ਦੇ ਵਿੱਚ ਜੌਬ ਨਹੀਂ ਲੱਭ ਸਕਦੇ ਤੇ ਉਹਨਾਂ ਨੂੰ ਇਹ ਮੁਲਕ ਛੱਡ ਕੇ ਇੰਡੀਆ ਜਾਣਾ ਪਊਗਾ। ਕਈ ਲੋਕ ਇੱਦਾਂ ਦੀਆਂ ਦਰਦਨਾਕ ਸਟੋਰੀਆਂ ਉਹਨਾਂ ਦੀਆਂ ਆ ਰਹੀਆਂ ਵੀ 3 ਹਫ਼ਤੇ ਪਹਿਲਾਂ ਮੈਂ ਆ ਕੇ ਜੌਬ ਜੁਆਇਨ ਕੀਤੀ ਸੀ ਤੇ ਹੁਣ ਲੇ ਆਫ ਹੋ ਗਈ ਤੇ ਹੁਣ ਮੈਨੂੰ ਵਾਪਸ ਜਾਣਾ ਪੈਣਾ। ਇੱਦਾਂ ਹੀ ਇੱਕ ਹੋਰ ਸਿੰਗਲ ਮਦਰ ਦੀ ਸਟੋਰੀ ਆ ਰਹੀ ਆ ਵੀ ਮੇਰਾ ਬੱਚਾ ਹੈ ਜੋ ਹਾਈ ਸਕੂਲ ਚੋਂ ਗ੍ਰੈਜੂਏਟ ਹੋ ਕੇ ਹੁਣ ਉਹ ਕਾਲਜ ਲਈ ਲੱਭ ਰਿਹਾ ਸੀ ਕਿਹੜੇ ਕਾਲਜ ਨੂੰ ਜੁਆਇਨ ਕਰਨਾ ਤੇ ਹੁਣ ਉਸਦੀ ਲੇ ਆਫ ਹੋ ਗਈ ਤੇ ਜੇ ਉਹਨੂੰ 60 ਦਿਨਾਂ 'ਚ ਜੌਬ ਨਹੀਂ ਮਿਲਦੀ ਤੇ ਉਸ ਨੂੰ ਵੀ ਇਹ ਮੁਲਕ ਛੱਡਣਾ ਪਊਗਾ ਤੇ ਉਸ ਦੇ ਬੱਚੇ ਨੂੰ ਵੀ ਜੋ ਇਹ ਮੁਲਕ ਆ ਛੱਡਣਾ ਪਊਗਾ। ਸੋ ਇਹ ਬਹੁਤ ਜ਼ਿਆਦਾ ਹਾਰਡ ਜੋ ਭਾਰਤੀ ਮੂਲ ਦੇ ਜਾਂ ਚਾਈਨੀਜ਼ ਮੂਲ ਦੇ ਲੋਕ ਆ ਉਹਨਾਂ ਨੂੰ ਇਸ ਨੇ ਹਿੱਟ ਕੀਤਾ ਹੈਗਾ। ਗਲੋਬਲ ਇੰਡੀਅਨ ਟੈਕਨੋਲੋਜੀ ਪ੍ਰੋਫੈਸ਼ਨਲ ਐਸੋਸੀਏਸ਼ਨ ਆ ਇੱਕ GetPro ਤੇ ਇਸੇ ਤਰ੍ਹਾਂ ਇੱਕ ਇੰਡੀਆ ਐਂਡ ਇੰਡੀਅਨ ਡਾਇਸਪੋਰਾ ਸਟੱਡੀਜ਼ ਉਹਨਾਂ ਨੇ ਵੀ ਇੱਕ ਕਮਿਊਨਿਟੀ ਵਾਈਡ ਐਫਰਟ ਲਾਂਚ ਕੀਤੀ ਆ ਜਿਹਦੇ ਵਿੱਚ ਜਲਦੀ ਤੋਂ ਜਲਦੀ ਜੋ ਲੋਕ ਲੇ ਆਫ ਹੋਏ ਆ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਜੋ ਜੌਬਸ ਆ ਉਹ ਲੱਭ ਸਕਣ ਤੇ ਪਲੱਸ ਉਹ US ਸਿਟੀਜ਼ਨਸ਼ਿਪ ਤੇ ਇਮੀਗ੍ਰੇਸ਼ਨ ਸਰਵਿਸ ਜੋ USCIS ਆ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਰਹੇ ਆ ਵੀ ਜੇ ਇਸ 60 ਦਿਨਾਂ ਨੂੰ ਵਧਾ ਕੇ ਲੰਮਾ ਸਮਾਂ ਕੀਤਾ ਜਾਵੇ ਘੱਟੋ ਘੱਟ 6 ਮਹੀਨੇ ਤਾਂ ਕਿ ਇਹ ਲੋਕਾਂ ਨੂੰ ਇੱਥੋਂ ਛੱਡਣਾ ਨਾ ਪਵੇ। ਕਈ ਲੋਕਾਂ ਨੇ ਰੀਸੈਂਟਲੀ ਘਰ ਲਏ ਆ ਸੋ ਉਹਨਾਂ ਨੂੰ ਨਹੀਂ ਪਤਾ ਲੱਗ ਰਿਹਾ ਕੀ ਹੋ ਰਿਹਾ। ਉਹ ਕਹਿੰਦੇ ਵੀ ਮੈਂ